ਇਹਦਾ ਮੂੰਹ ਪੱਟੀ ਭਾਈ। भाई मैं पहली डिलीवरी दे के आया, आज मैं बने डिलीवरी बॉय भी, ठीक है। ना साहब ने क्या डिलीवरी दे के आए हॉस्टल निकलवाता मेरे देख लड्डू फुटने, मैं कहा भुंडी शुंडी करेंगे, बच्ची आएगी बाहर, ठीक है। उत्थे गया तो बाबा आ गया गार्ड ने मैंने उधर कहना हाँ, मैं बाबे ने बुलाया ही नहीं। अस्सलाम वालेकुम। तो जी कैसे हैं आप सब? उम्मीद है कि आप सब खैर खैरियत से होंगे, सेहत तबीयत बिल्कुल फिट फाट होगी और भाई को अपनी दुआ में बहुत ज़्यादा याद रख रहे होंगे। की हाल ने? ठीक हो मेरे भैनों भराओ पुप्पियो चाचियो ताइयो जो भी वेखने वाले ने सारे ठीक ने, फिट फाट ने। लो जी, अगर तुम अजे तक मेरे चैनल सबसक्राइब नहीं किया तो सब तो पहले चैनल सबसक्राइब करो तो बेल आइकन करो प्रेस, क्योंकि बहुत सारे लोग ऐसे हैं जो कि व्यूवर्स तो हैं हमारे, वीडियोस तो देखते हैं लेकिन चैनल को सब्सक्राइब नहीं करते। चैनल सब्सक्राइब करना होएगा कि ਤੇ ਜੀ ਤੁਹਾਨੂੰ ਆਉਣ ਵਾਲੇ ਹਰ ਵਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ। ਅਗਰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓਗੇ ਤੇ ਨਾਲ ਤੁਸੀਂ ਬਣ ਜਾਓਗੇ ਮਿਨੀ ਫੈਮਿਲੀ ਦੇ ਮੈਂਬਰ। ਤੇ ਜਲਦੀ ਸਬਸਕ੍ਰਾਈਬਰ ਆਪਣੇ ਵਧਾਓ ਤਾਂ ਕਿ ਆਪਾਂ ਜਿਹੜਾ ਨਾ ਕੋਈ ਯਾਰ ਪਾਰਟੀ ਸ਼ਾਰਟੀ ਕਰੀਏ। ਕੋਈ 10,000 ਹੁਣ ਰੁਕੇ ਪਏ ਨੇ, ਬਹੁਤ ਸਲੋ ਹੋਇਆ ਪਿਆ ਕੰਮ, ਵਧਾਓ ਅੱਗੇ। ਚਲੋ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਅੱਜ ਸਵੇਰ ਜਿਹੜਾ ਆਪਣੇ ਕੋਲ ਇੱਕ ਮੌਜੂਦ ਹਸਤੀ ਆਈ ਹੈ, ਠੀਕ ਹੈ। ਕਾਫੀ ਦਿਨਾਂ ਬਾਅਦ ਚੋਰੀ ਸਾਹਿਬ ਨੇ ਟਾਈਮ ਦੇ ਦਿੱਤਾ, ਕਿਉਂਕਿ ਚੋਰੀ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਦਾ ਬਾਬਾ ਜੀ। ਚੋਰੀ ਸਾਹਿਬ ਯੂਨੀਵਰਸਿਟੀ ਜਾਂਦੇ ਨੇ, ਭੁੱਲ ਜਾਂਦੇ ਨੇ। ਮੈਂ ਕਹਿ ਕੇ ਥੱਕ ਗਿਆ। ਮੈਂ ਕਿਹਾ ਯਾਰ ਕਿਸੇ ਦਿਨ ਯੂਨੀਵਰਸਿਟੀ ਜਾਣਾ ਤੇ ਸਾਨੂੰ ਵੀ ਯਾਦਾਂ ਤਾਜ਼ੀਆਂ ਕਰਾ ਦੇ, ਅਸੀਂ ਵੀ ਯੂਨੀਵਰਸਿਟੀ ਚਲੀਏ, ਲਾ ਲਈਏ ਚੱਕਰ, ਅਸੀਂ ਵੀ ਉੱਥੇ ਪੜ੍ਹੇ ਆ। ਕਹਿੰਦਾ ਠੀਕ ਹੈ ਸੁਬਾ ਕਰਦੇ ਤੇ ਮਿਲਦਾ ਕਿਦੋਂ ਜਦੋਂ ਯੂਨੀਵਰਸਿਟੀ ਵਾਪਸ ਆਉਂਦਾ। ਹੁਣ ਵੀ ਯੂਨੀਵਰਸਿਟੀ ਵਾਪਸ ਆ ਕੇ ਬੈਗ ਸ਼ੈਗ ਸੁੱਟਿਆ ਪਿਆ, ਠੀਕ ਹੈ। ਆਪਦਾ ਅਸੀਂ ਜਾ ਰਹੇ ਨੇ, ਸਾਨੂੰ ਟਾਈਮ ਦਾ ਮੁੰਡਾ ਕਹਿੰਦਾ ਕਿਤੇ ਅਸੀਂ ਦੁਬਾਰਾ ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ੀਆਂ ਨਾ ਕਰ ਲਈਏ, ਬਸ ਸਾਡੀ ਰੂਹ ਤਾਜ਼ੀ ਨਾ ਹੋ ਸਕੇ, ਠੀਕ ਹੈ। ਅਸੀਂ ਭੁੰਡੀ ਨਾ ਕਰ ਲਈਏ, ਕੱਲੀ ਭੁੰਡੀਆਂ ਤੋਂ ਚੋਰੀ ਸਾਹਮਣੇ ਸਾਰੀਆਂ ਕਰਨੀਆਂ। और जी सेहत भी ठीक है? ठीक ठाक, तू सुना? ठीक है सब फिट, शुक्र है अल्लाह दा। नहीं यार भुंडी भांडी की करन जाना आजकल ते बस तेनू पता है एमएस दा काम बड़िया उनदे वास्ते जाना। हाँ एमएस दा काम बड़िया ਮੈਨੂੰ ਪਤਾ ਹੈ ਸਾਰਾ, ਮੈਂ ਜਾਣਦਾ ਚੰਗੇ ਤਰੀਕੇ ਨਾਲ ਤੈਨੂੰ। नहीं यार वो एमएस दा काम फसया बस आखिर ते पहुंच गया अल्लाह खैर। चलो एमएस भी निकल ही जाना, है भी निकल ही जाना, कोई लंबा चौड़ा है नहीं रफड़। बस कोई एक अद्धा हफ्ता वा फिर ਆਪਾਂ फ्री हो जाना अल्लाह खैर। ते और सुना फिर बकरा ले ले ईद वास्ते, ईद आ रही 5-6 दिन रह गए। नहीं यार बकरा तो अजे तक कोई नहीं लिया, टाइम ही नहीं मिलता पिया जान दा। बस ਹੁਣ ਉੱਠਿਆ ਤੇਰੇ ਸਾਹਮਣੇ ਤੇ ਟਾਈਮ ਅਜੇ ਤੱਕ ਮੈਨੇਜ ਨਹੀਂ ਹੁੰਦਾ, ਇੰਨਾ ਟਾਈਮ ਹੀ ਨਹੀਂ ਬਚਦਾ ਪਿਆ ਕਿ ਜੀ ਜਾ ਸਕੇ ਬੰਦਾ। देखिए ਹੁਣ 3-4 दिन रह गए और कितो लेना वा। ਲੈਣਾ ਤਾਂ ਹੈ ਯਾਰ, ਹੁਣ ਲੈਣ ਵਾਸਤੇ ਸਾਹੀਵਾਲ ਜਾਣਾ ਪੈਣਾ, ਮੰਡੀ, ਠੀਕ ਹੈ। ਮੰਡੀ ਉੱਥੇ ਹੀ ਆ, ਹੁਣ ਇੱਥੇ ਜਾਂ ਤਾਂ ਪਿੰਡਾਂ 'ਚ ਫਿਰੋ ਤੇ ਜਾਂ ਸਾਹੀਵਾਲ ਜਾਓ, ਦੋ ਹੀ ਹਾਲ ਨੇ, ਜਿਹਦੇ ਟਾਈਮ ਲੱਗਦਾ। ਕਾੜੇ ਵੀ ਮੰਡੀ ਲੱਗਦੀ ਹੈ, ਉਹਨਾਂ ਰਨਾਲੇ ਵੀ ਲੱਗਦੀ ਆਪਣੇ ਬਾਈਪਾਸ ਤੇ ਪਰਲੇ ਤੇ। ਆਪਣੇ ਲੱਗ ਗਈ ਮੰਡੀ ਲੱਗ ਗਈ ਕੱਲ, ਆਪਣੇ ਤੇ ਲੱਗ ਗਈ 2-3 ਦਿਨ ਪਹਿਲੇ ਬਸ। ਕੱਲ ਮੈਂ ਦੇਖਿਆ ਉਸੇ ਅਰੇਂਜਮੈਂਟ ਕਰ ਰਹੀ ਸੀ ਮੰਡੀ ਦੇ। ਸੱਚੀ ਹਾਂ ਤੇ ਲਾ ਲੈਣੇ ਚੱਕਰ, ਪਰ ਮੈਂ ਤੇ ਨਾਸ਼ਤਾ ਨਹੀਂ ਕੀਤਾ। ਕਰ ਲਾ ਨਾਸ਼ਤਾ, ਫਿਰ ਮੈਂ ਵੀ ਹੁਣ ਡਿਨਰ ਕਰਨਾ ਸੀਗਾ, ਫਿਰ ਇਕੱਠੀ ਕਰ ਲੈਂਦੇ। ਤੂੰ ਨਾਸ਼ਤਾ ਕਰ ਲਾ, ਮੈਂ ਡਿਨਰ ਕਰ ਲੈਂਦਾ। ਹਾਂ ਫਿਰ ਇਹੀ ਹੋਣਾ, ਕਿਉਂਕਿ ਹੁਣ 7 ਤੇ ਵੱਜ ਚੱਲੇ ਨੇ, ਠੀਕ ਹੈ। ਤੇ ਮੇਰਾ ਨਾਸ਼ਤਾ ਹੋ ਜਾਏਗਾ ਤੇ ਚੋਰੀ ਸਾਹਿਬ ਦਾ ਡਿਨਰ ਹੋ ਜਾਏਗਾ। ਚਲੋ ਚੋਰੀ ਸਾਹਿਬ ਕੀ ਖਾਣਾ ਪੀਣਾ ਪਸੰਦ ਕਰੋਗੇ? ਸਾਡੇ ਤੇ ਆਲੂ ਪੱਕਣੇ ਛੋਰੇ ਵਾਲੇ, ਸਿੱਧੀ ਜਿਹੜੀ ਗੱਲ ਹੈ। ਨਾ ਯਾਰ ਕੋਈ ਮਟਨ ਮੁਟਨ ਦੀ ਗੱਲ, ਮਟਨ ਯਾਰ ਮੇਰੇ ਸਾਹਮਣੇ ਗੋਸ਼ਤ ਦੀਆਂ ਗੱਲਾਂ ਨਾ ਕਰਿਆ ਕਰੋ ਨਾ। ਸਾਡੇ ਘਰ ਵਾਲੇ ਗੋਸ਼ਤ ਦੀਆਂ ਗੱਲਾਂ ਮੇਰੇ ਸਾਹਮਣੇ ਨਾ। ਈਦ ਦੇ ਦਿਨ 'ਚ ਗੋਸ਼ਤ ਦੀ ਗੱਲ ਨਹੀਂ ਕਰਨੀ। ਕੁਰਬਾਨੀ ਆ ਰਹੀ ਹੈ, ਇੱਕੋ ਵਾਰੀ ਕੁਰਬਾਨੀ ਤੇ ਖਰਚਾ ਹੋਣਾ, ਈਦ ਵਾਲੇ ਦਿਨ ਖਾਇਆ ਸੀ ਗੋਸ਼ਤ, ਬਸ। ਈਦ ਤੋਂ ਪਹਿਲਾਂ ਕੋਈ ਗੋਸ਼ਤ ਨਹੀਂ ਯਾਰ। ਕੋਈ ਵੈਜੀਟੇਰੀਅਨ ਬਣੋ 10 ਦਿਨ ਚੰਦ ਦੇ ਨਾਲ 10 ਦਿਨਾਂ 'ਚ ਵੈਜੀਟੇਰੀਅਨ ਹੋਣਾ ਚਾਹੀਦਾ ਬੰਦੇ ਨੂੰ। ਹਾਂਜੀ ਯਾਰ ਉਹ ਤੇ ਠੀਕ ਆ, ਲੇਕਿਨ ਥੋੜਾ ਬਹੁਤ ਨਾਲ ਚੱਲਦਾ ਰਹਿਣਾ ਚਾਹੀਦਾ। ਆਖਰੀ 1-2 ਦਿਨ ਹੋ ਜਾਣਗੇ ਵੈਜੀਟੇਰੀਅਨ। ਨਹੀਂ ਆ ਇੰਨੇ ਦਿਨ ਵੈਜੀਟੇਰੀਅਨ ਰਹਿਣਾ, ਠੀਕ ਹੈ। ਮੈਂ ਤੈਨੂੰ ਬਾਬਾ ਜੀ ਰੋਟੀ ਖਵਾਣਾ, ਪਹਿਲੇ ਰੋਟੀ ਖਾ ਕੇ ਤਾਂ ਆਪਾਂ ਨਿਕਲਦੇ ਹਾਂ। ਤੇ ਚਲੋ ਜੀ ਅੱਜ ਅਸੀਂ ਕਰਦੇ ਹਾਂ ਮੰਡੀ ਵਿਜ਼ਿਟ। ਅਗਰ ਕੋਈ ਬੱਕਰਾ ਸ਼ਕਰਾ ਪਸੰਦ ਆਂਦਾ ਹੈ ਤਾਂ ਬੱਕਰਾ। ਯਾਰ ਮੇਰਾ ਦਿਲ ਆ ਕਿ ਮੈਂ ਛਤਰਾ ਲੈ ਕੇ ਆਵਾਂ, ਲੇਕਿਨ ਮੈਂ ਬੇਬੇ ਕੋਲ, ਨਾਲ ਬੇਬੇ ਕਹਿੰਦੀ ਨਾ ਉਹਦਾ ਤਾਂ ਸੀਨ ਵਗਦਾ, ਛਤਰਾ ਨਹੀਂ ਲੈ ਕੇ ਆਣਾ। ਨਹੀਂ ਛਤਰਾ ਜਿਹੜਾ ਤੁਰਕੀ ਛਤਰੇ ਹੁੰਦੇ, ਕੋਈ ਪਤਾ ਨਹੀਂ ਇੱਕ ਹੋਰ ਸਰਗੋਦਾ ਨਸਲ ਹੁੰਦਾ, ਠੀਕ ਹੁੰਦੇ ਆ ਉਹ। ਜਿਹੜੇ ਆਪਣੇ ਤੇ ਲੋਕਲ ਹੁੰਦੇ ਉਹ ਵੀ ਹੁੰਦੇ, ਜਿਹੜੇ ਪਿੰਡਾਂ 'ਚ ਪਲੇ ਉਹਨਾਂ ਦਾ ਰੋਲਾ ਹੁੰਦਾ, ਲੇਕਿਨ ਜਿਹੜੇ ਸਹੀ ਹੋਣ ਉਹਨਾਂ ਦਾ ਨਹੀਂ ਇਸ਼ੂ ਹੁੰਦਾ। ਛਤਰਾ ਅੱਜ ਤੱਕ ਮੈਂ ਕਦੀ ਨਾ ਤਾਂ ਕੁਰਬਾਨੀ ਕੀਤੀ ਤੇ ਨਾ ਹੀ ਵੈਸੇ ਟੇਸਟ ਕੀਤੀ। 2 ਵਾਰੀ ਠੀਕ ਰਹਿੰਦੀ, ਕੋਈ ਇਸ਼ੂ ਨਹੀਂ। ਵੇਖੀ ਅੱਜ ਕੀ ਛਤਰਾ, ਫਿਰ ਛਤਰਾ ਦੇਖ ਲੈਂਦੇ, ਬੱਕਰਾ ਦੇਖ ਲੈਂਦੇ। ਨਾਲੇ ਮੈਂ ਸੁਣਿਆ ਮਾਮਾ ਛਤਰਾ ਹੁੰਦਾ ਵੀ ਸਸਤਾ ਹੈ। ਇਹ ਤਾਂ ਹੈ 3-4 ਹਜ਼ਾਰ 5 ਹਜ਼ਾਰ ਬੱਕਰੇ ਦਾ, ਸਿਰਫ 5 ਹਜ਼ਾਰ। ਹਾਂ ਮੈਂ ਕਿਹਾ ਕਿ ਛਤਰ ਜਿੱਥੇ ਬੱਕਰਾ 50,000 ਦਾ ਹੋਣਾ ਤੇ ਛਤਰਾ ਉੱਥੇ 30,000 ਦਾ ਆ ਜਾਏਗਾ। ਕੋਈ ਪੈਸੇ ਤੇ ਬਚਣਗੇ 4 ਵਿੱਚੋਂ। ਉਹ ਉਹਦੇ ਉੱਤੇ ਫਿਰ ਉਨੀ ਹੋਣੀ ਹੈ ਜਿਸ ਟਾਈਮ ਤੂੰ ਦੇਖਣਾ ਉਹ ਤਗੜਾ ਵਾ। ਜਦੋਂ ਤੂੰ ਫਿਰ ਕਰੇਗਾ ਦੇਖੇਗਾ ਗੋਸ਼ਤ ਦੇ ਵਿੱਚ 10 ਕਿਲੋ ਨਿਕਲਿਆ। ਨਹੀਂ ਕੋਈ 30 ਕਿਸੇ ਗੋਸ਼ਤ ਵਾਲਾ ਤੇ ਹੋਵੇ ਨਾ, ਐਡਾ ਤਾਂ 10 ਗੋਸ਼ਤ ਵਾਲਾ ਥੋੜੀ ਮਿਲ ਜਾਏਗਾ ਛਤਰਾ। ਬਾਕੀ ਮੰਡੀ ਵਿਜ਼ਿਟ ਕਰਕੇ ਲਓ ਜੀ ਐਤਕੀ ਫਿਰ ਆਪਾਂ ਛਤਰਾ ਹੀ ਲੈਸਾਂ, ਐਤਕੀ ਲੈਸਾਂ ਛਤਰਾ ਹੀ। ਤੇ ਚਲੋ ਜੀ ਛਤਰਾ ਵੇਖਦੇ ਫਿਰ ਅੱਜ। A few moments later ਲੈ ਵੀ ਚੋਰੀ ਸਾਲਣ ਕੋਈ ਨਹੀਂ ਸੀਗਾ, ਮਾੜਾ ਜਿਹਾ ਸੀ। ਤੇ ਅੰਬ ਮੈਂ ਕੱਟ ਲਿਆ, ਠੀਕ ਹੈ। ਪੁਰਾਣੀਆਂ ਯਾਦਾਂ ਤਾਜ਼ਾ ਕਰਨ, ਜਿਵੇਂ ਪਹਿਲੇ ਨਿਕਲਦੇ ਨਹੀਂ ਇੱਕ ਬੁਰਕੀ ਮੂੰਹ 'ਚ ਰੋਟੀ ਦੀ ਪਾ ਕੇ ਤੇ ਨਾਲ ਅੰਬ ਦੀਆਂ ਫਾੜੀ ਚੀਚੀ, ਠੀਕ ਹੈ। ਲੈ ਜੀ ਅੰਬ ਪਾ ਗਏ ਨੇ ਚੋਰੀ ਸਾਹਿਬ ਤੇ ਬਾਹਾਂ ਟੰਗ ਲਓ, ਠੀਕ ਹੈ। ਲੱਸੀ ਕੋਈ ਨਹੀਂ ਲੱਭਣੀ ਤੇ ਉਸ ਹਿਸਾਬ ਨਾਲ ਖਾਇਆ ਜੇ। ਹਾਂ ਇਹ ਨਾ ਬਾਅਦ 'ਚ ਗਰਮੀ ਕਰਾਈ ਖਲੋਤਾ ਤੇ ਬਾਅਦ 'ਚ ਕਹੇ ਲੱਸੀ ਲਿਆ। ਅੰਬਾਂ ਤੋਂ ਲੱਸੀ ਇੱਥੇ ਕੋਈ ਨਹੀਂ ਲੱਭਣੀ ਪਾਈ ਸੀ ਤੇ ਜਿਹੜੀ ਗੱਲ। ਤੇ ਜਿੰਨੇ ਖਾਦੇ ਜਾਂਦੇ ਆਪਦੀ ਪਹੁੰਚ ਤੇ ਖਾਣੇ। ਨਹੀਂ ਕੱਚੀ ਲੱਸੀ ਤੇ ਬਣਾ ਲੇਗਾ ਨਾ। ਨਹੀਂ ਕੱਚੀ ਲੱਸੀ ਦੁੱਧ ਹੋਈ ਨਹੀਂ ਹੈਗਾ ਜੀ, ਅੱਜ ਦੂਜੀ ਆਇਆ ਕੋਈ ਨਹੀਂਗਾ ਤੇ ਅੱਜ ਮੇਰੀ ਚਾਹ ਵੀ ਰਹਿ ਜਾਣੀ ਹੈ। ਹਾਂ ਜੋ ਨਾਲੇ ਪੀ ਲੈਂਦੇ ਜਾ ਕੇ, ਉਹ ਉੱਥੇ ਜਾ ਕੇ ਪੀ ਲਾਂਗੇ। ਨਹੀਂ ਚਾਹ ਇੱਥੇ ਬਣ ਜਾਏਗੀ, ਉਹ ਚਾਹ ਜੋਗਾ ਸਿਰਫ ਦੁੱਧ ਪਿਆ, ਕੱਚੀ ਲੱਸੀ ਸਿੱਧੀ ਨਾ। ਚਾਹ ਜਿੰਨਾ ਚਾਹ ਦੁੱਧ ਬਣਾ ਹੁੰਦਾ ਥੋੜਾ ਜਿਹਾ ਕੱਚੀ ਲੱਸੀ ਬਣ ਜਾਏਗੀ। ਨਹੀਂ ਇੰਨਾ ਕਿ ਦੁੱਧ ਪਿਆ, 2 ਕੱਪ ਚਾਹ ਤੇ ਬਣੇ ਨੇ ਆਪਣੇ ਦੋਵਾਂ ਦੇ ਪਾਸ। ਚਾਹ ਬਣਾ ਕੇ ਨਾਲੇ
ਤੇ ਬੱਕਰਾ ਕਿਹੜੇ ਮੈਂ ਸੌਂਦਾ ਕੁਝ ਉਹ ਕਿਹੜੇ ਵੇਲੇ ਵੇਖਣਾ ਵੀ। ਤੇ ਬੱਕਰਾ ਦੇਖ ਕੇ ਬਾਅਦ ਚ ਪੀਵਾਂਗੇ ਨਾ। ਅੱਛਾ ਉਹ ਦੁਬਾਰਾ ਦੂਜੇ ਕਾ ਪੀ ਲਾਂਗੇ ਚਾਹ, ਕੋਈ ਨਹੀਂ 10 ਵਾਰੀ ਵੀ ਪੀ ਲਾਂਗੇ। ਕੱਚੇ ਇਸੇ ਨੂੰ ਸ਼ਰਬ ਪਿਆ ਦਾਂਗਾ, ਇੱਥੋਂ ਜੰਮ ਖਾ ਤੇ ਰੋਟੀ। ਅੱਜ ਬਾਬਾ ਜੀ ਰੋਟੀ ਖਾਏਗਾ ਚੋਰੀ ਇੰਜ ਕਰਕੇ। ਆਏ ਮੈਂ ਦਿਖਾਵਾਂਗਾ ਬਾਬਾ ਜੀ ਪੁਰਾਣੇ ਤਰੀਕੇ ਨਾਲ, ਜਿਵੇਂ ਪਹਿਲੇ ਖਾਈ ਦੀ ਸੀ। ਇਹ ਰੋਟੀ ਦੀ ਤੁੜਕੀ ਬੋੜੀ, ਉਹ ਰੋਟੀ ਦੀ ਬੁਰਕੀ ਤੋੜੀ ਇੰਜ ਆ, ਕਿਧਰ ਗਈ ਗੁੱਦੇ ਵਾਲੀ ਫੜੀ ਆ। ਇੰਜ ਖਾਓ ਸਵਾਦ ਆ ਜਾਂਦਾ। ਬਾਬਾ ਜੀ ਮੈਂ ਅਜੇ ਰੋਟੀ ਖਾਣ ਡਿਆ ਸੀ ਤੇ ਚੋਰੀ ਸਾਹਿਬ ਨੇ ਖਾ ਕੇ ਬਿਰਾਂ ਬੂਰਾ ਕਰਕੇ ਅੰਬਾਂ ਦਾ ਡਕਾਰ ਮਾਰ ਕੇ ਤੇ ਉਧਰ ਬਹਿ ਗਏ। ਸਾਨੂੰ ਤੇ ਕਿਸਮਤ 'ਚ ਗਿਟਕ ਹੀ ਆਈ ਇੱਕ ਬਸ, ਠੀਕ ਹੈ। ਤੇ ਮੈਂ ਇੱਕ ਗਿਟਕ ਖਾਧੀ ਹੈ ਤੇ ਬਸ ਮੈਨੂੰ ਕਹਿੰਦੇ ਸਾਰੀ ਪਲੇਟ ਨਿਬੇੜ ਕੇ ਤੇ ਮੇਰੇ ਅੱਗੇ ਕਰ ਦਿੱਤੀ। ਮੈਂ ਜੇ ਰੋਟੀ ਦੇ 3 ਬੁਰਕੀਆਂ ਲਾਈਆਂ ਤੇ ਨਿਬੇੜ ਕੇ ਸੀ। ਰੋਟੀ ਕਿੱਧਰ ਪਈ ਆ ਤੇ ਅੰਬਾਂ ਦੀ ਗਿਟਕਾ ਕਿੱਧਰ ਪਈ? ਉਹ ਭਾਈ ਮੈਂ ਗਿਟਕਾਂ ਚੁੱਕ ਕੇ ਉਹਦੇ 'ਚ ਇੱਥੇ ਰੱਖੀਆਂ ਨੇ। ਹੁੰਦੇ ਜੇ ਨਹੀਂ ਇੱਧਰ ਰੱਖੀਆਂ ਭਾਈ, ਤੇਰੇ ਹਾਲ ਪਈਆਂ, ਤੂੰ ਸਾਰਾ ਖਾਦਾ ਵਾ। ਵਾਹ ਵਾਹ ਇਹ ਪਲੇਟ ਹੁਣ ਤੇਰੇ ਅੱਗੇ ਆਂਦੀ ਲੈ ਹੱਲ ਠੋਕ ਦੇ ਮੇਰੇ ਤੇ ਸਾਰਾ, ਠੋਕ ਦੇ ਵੀਡੀਓ ਪਿੱਛੇ ਲੈ ਕੇ ਜਾਣਾ, ਥੋੜੀ ਦੇਰ ਪਤਾ ਚੱਲੇਗਾ ਪਲੇਟ ਕਿੱਧਰ ਪਈ ਸੀ ਇਹ। ਉਹ ਤੇ ਇੱਥੇ ਪਈ ਸੀ ਤੇ ਮੈਂ ਬਾਬਾ ਜੀ ਛਾਬੀ ਚੁੱਕ ਕਿੱਥੇ ਰੱਖੀਆਂ ਨੇ? ਛਾਬੀ ਚੁੱਕ ਕਿੱਥੇ ਰੱਖੀਆਂ ਬਾਬਾ ਜੀ? ਮੈਨੂੰ ਤੇ ਉਹ ਸਾਹ ਨਹੀਂ ਲੈਣ ਦਿੱਤਾ। ਮੈਂ ਜੇ ਇੱਧਰ ਨੂੰ ਮੂੰਹ ਕੀਤਾ ਤੇ ਮੈਂ ਜੇ ਰੋਟੀ ਦੀ ਬੁਰਕੀ ਪਾਈ ਤੇ ਮੈਂ ਜਦੋਂ ਐਨ ਮੂੰਹ ਕੀਤਾ ਤੇ ਪਲੇਟ ਬਾਬਾ ਜੀ ਨੇ ਚੋਰੀ ਨੇ ਇੰਜ ਪਲੇਟ ਕਰਕੇ ਕੀਤੀ ਜਿਵੇਂ ਜੂਸਰ ਮਸ਼ੀਨ 'ਚ ਨਹੀਂ ਪਾਈਦਾ ਤੇ ਇੱਕ ਵਾਰੀ ਕਰਦੇ ਉਹਦੇ ਵਿੱਚ ਇੰਜ ਸੇਬ ਦਾ ਡੱਕਰਾ ਸੁੱਟੀ ਦਾ ਤੇ ਉਹ ਕੱਕ ਕਰਕੇ ਤੇ ਕੋਈ ਥੱਲੇ ਜਾਂਦਾ। ਚੋਰੀ ਨੇ ਇੰਜ ਕੀਤਾ ਦਾ ਇੰਜ ਕੀਤਾ ਲੈ, ਚੋਰੀ ਨੇ ਸਾਹ ਨਹੀਂ ਲਿਆ। ਮੈਂ ਕਿ ਪਤਾ ਨਹੀਂ ਕਿੱਥੇ ਤੱਕ ਤੂੰ ਉਸ ਟਾਈਮ ਬਿਜ਼ੀ ਸੀਗਾ, ਹੁਣ ਤੂੰ ਖਾ ਕੇ ਵੀਡੀਓ ਬਣਾਉਣ ਲੱਗ ਗਿਆ। ਹਾਂ ਬਸ ਲੱਗ ਗਿਆ ਪਤਾ ਮੈਨੂੰ। ਲੋ ਜੀ ਜਾ ਤੇ ਰਹੇ ਹੁਣ ਬੱਕਰਾ ਵੇਖਣ ਤੇ ਮੈਨੂੰ ਲੱਗ ਰਿਹਾ ਕੋਈ ਨਹੀਂ, ਕਿਉਂਕਿ ਸ਼ਾਮ ਹੋ ਗਈ ਹੈ ਫੁੱਲ। ਚੈੱਕ ਕਰੋ ਨਾ ਨਜ਼ਾਰਾ ਹੈ, ਚੰਦ ਚੈੱਕ ਕਰੋ। ਆਇਆ ਮੈਂ ਕਹਿੰਦਾ ਫੁੱਲ ਹੀ ਸ਼ਾਮ ਦਾ ਮੰਜ਼ਰ। ਇਸ ਰੋਡ ਤੇ ਜਦੋਂ ਅਸੀਂ ਯੂਨੀਵਰਸਿਟੀ ਜਾਈਦਾ ਹੁੰਦਾ ਸੀ, ਯਾਦਾਂ ਤਾਜ਼ੀਆਂ ਹੋ ਰਹੀਆਂ ਨੇ। ਮੈਂ ਕਾਲਜ ਵੀ ਇੱਥੋਂ ਜਾਂਦਾ ਸੀ, ਜੀਟੀ ਰੋਡ ਤੋਂ, ਫਿਰ ਯੂਨੀਵਰਸਿਟੀ, ਫਿਰ ਅੱਗੇ ਬਲਾ ਤੇ ਫਿਰ ਸਾਰਾ ਕੁਝ ਇੱਧਰ। ਹਾਏ ਪੁਰਾਣੀਆਂ ਯਾਦਾਂ ਤਾਜ਼ਾ। ਇਹਦਾ ਮੂੰਹ ਪੱਟੀ ਭਾਈ ਕਿੰਨਾ ਕੁ ਵਜ਼ਨ ਇਹਦਾ? ਚੋਰੀ ਤੱਕ ਹੈ ਮੜਾ 25 ਦੇ ਅੰਦਰ 25 ਕਿਲੋ ਕੱਢੇਗਾ ਗੋਸ਼ਤ ਕਿ ਨਹੀਂ? 20 ਤੇ ਹੈ ਵਾ, ਇੰਨਾ ਕੱਢੇਗਾ। 20 ਤੋਂ 25 ਦੇ ਦਰਮਿਆਨ ਜਾ ਦੋਨਾਂ ਦੇ। ਕਾਲਾ ਕੋਈ ਕਿਲੋ ਉੱਤੇ ਹੋ ਜਾਏਗਾ ਬਸ। ਹਾਂਜੀ ਬਹੁਤ ਜੀ, ਕੀ ਮੁਨਾਸਬ ਦੱਸਿਆ ਯਾਰ, ਉਹ ਤੁੰਦਾ ਦੱਸਿਆ ਨਾ, ਇਹਨਾਂ ਦਾ ਕੀ ਹੈ ਜੋੜੀ ਮੁਨਾਸਿਬ ਜਿਹਾ ਦੱਸੋ। ਹੈ ਹੀ ਬੱਕਰਾ ਤੁਹਾਨੂੰ ਦਿਖਾਇਆ ਪਹਿਲੇ। ਹਾਂ ਹੁਣ ਜੋੜੀ ਦਾ ਜੋੜੀ ਲੈਣੀ ਜੀ, ਜੋੜੀ ਚਾਹੀਦੀ ਹੈ। ਇੱਕ 65 ਦੀ ਮਿਲ ਜਾਏਗੀ। ਪਿਆਰ ਮੁਹੱਬਤ ਵਾਲਾ ਤੁਹਾਡਾ ਹੀ ਆਰਡਰ 65 ਕਹਿ ਰਹੇ ਤੇ ਘਰੇ ਵਿਖਾਣੀ। ਇੰਦਾ ਤੇ ਇਹ 65 ਇੰਦਾ ਗਿਆ ਸੀਗਾ ਤੇ ਇੰਦਾ ਕਿੰਨਾ ਕਹਿ ਰਹੇ? ਭਾਰਾ ਹੈ ਯਾਰ, ਲੱਲਾ ਹੁੰਦੇ ਤੂੰ ਕਿੰਨਾ ਕਹਿ ਰਹੇ ਹੁੰਦਾ? ਤਕਰੀਬਨ ਬੱਕਰਾ 30 ਕਿਲੋ ਹੋ ਜਾਣਾ ਚਾਹੀਦਾ ਯਾਰ। ਨਹੀਂ ਹੋਣਾ ਯਾਰ, ਕੋਈ 3 ਸਿਰ ਦਾ ਬਹੁਤਾ ਫਰਕ ਹੋਏਗਾ। ਲੋ ਜੀ ਅੱਜ ਮੰਡੀ ਦਾ ਪਹਿਲਾ ਦਿਨ ਤੇ ਹਜੇ ਤਾਂ ਮੰਡੀ ਦੀ ਸ਼ੁਰੂਆਤ। 4 ਡੰਗਰ ਨੇ ਸਿਰਫ ਵਿੱਚ ਬਸ। Later. ਹਜੇ ਬਾਬਾ ਜੀ ਬੱਕਰਾ ਸ਼ੱਕਰਾ ਕੋਈ ਲਿਆ ਨਹੀਂਗਾ ਤੇ ਚੈੱਕ ਕਰੋ ਰਸ਼। ਉਹਨਾਂ ਤੇ ਮੰਡੀ ਦੇ ਵਿੱਚ ਬੱਕਰੇ ਨਹੀਂ ਸੀ ਆਏ ਜਿੰਨੇ ਬੱਕਰੇ ਇੱਥੇ ਲਈ ਖਲੋਤੀ ਵਾਂਗ। ਇਹ ਚੈੱਕ ਕਰੋ, ਇਹ ਬੱਕਰੇ ਆ ਖਲੋਤੇ ਨੇ। ਇੱਕ ਬੱਕਰਾ ਇਹ ਬੈਠਾ ਹੈ ਪੀਲੀ ਟੋਪੀ ਵਾਲਾ, ਇਹ ਵੀ ਸੇਲ ਕਰਨਾ, ਠੀਕ ਹੈ। ਤੇ ਬਾਜ਼ਾਰਾਂ 'ਚ ਰਸ਼ ਵੱਧ ਗਿਆ ਬਾਬਾ ਜੀ। ਤੇ ਅਜੇ ਕੁਛ ਕੀਤਾ ਹੈ ਨਹੀਂਗਾ, ਠੀਕ ਹੈ। ਘਰੋਂ ਨਿਕਲ ਰੋਟੀ ਖਾ ਤੇ ਚੋਰੀ ਸਾਨੂੰ ਲੱਗ ਗਈ ਭੁੱਖ। ਕਹਿੰਦੇ ਬਾਬਾ ਜੀ ਮੈਨੂੰ ਕੁਛ ਖਵਾਓ ਪਿਆਓ ਤੇ ਫਿਰ ਇਹ ਬੱਕਰਿਆਂ ਦਾ ਰੇਟ ਟਰਾਈ ਹੋਏਗਾ, ਨਹੀਂ ਤੇ ਬਸ। ਤੇ ਵੇਖੋ ਅਗਲੇ ਆ ਕੇ ਬਹਿ ਗਏ ਬਾਬਾ ਜੀ, ਪੁਆਇੰਟ ਤੇ ਆਪਾਂ ਆ ਗਏ ਆਪਣੇ, ਠੀਕ ਹੈ। ਖਾ ਲਓ ਜੀ। ਤੇ ਹੁਣ ਚੋਰੀ ਸਾਹਿਬ ਲਈ ਕੁਛ ਲੱਗ ਰਿਹਾ, ਖਾਂਦੇ ਪੀਂਦੇ ਨੇ। ਤੇ ਉਸ ਤੋਂ ਬਾਅਦ ਫਿਰ ਇੱਥੋਂ ਰੇਟ ਕਰਦੇ ਆ। ਉਮੀਦ ਨਹੀਂ ਹੈ ਕਿ ਇੱਥੋਂ ਰੇਟ ਬਣੇਗਾ, ਕਿਉਂਕਿ ਰੇਟ ਬਹੁਤ ਪੀਕ ਤੇ, ਮਤਲਬ ਜਿਹੜਾ ਜੋੜੀ ਫੜੋ 2 ਲੱਖ 2.5 ਲੱਖ 2 ਲੱਖ 2.5 ਲੱਖ ਹੈਵੀ ਰੇਟ ਮੰਗਦੇ ਪਏ ਨੇ। 20-25 ਕਿਲੋ ਗੋਸ਼ਤ ਬੱਕਰੇ ਦਾ ਰੇਟ ਬਹੁਤ ਜ਼ਿਆਦਾ ਆਪਣੇ ਇੱਥੇ। ਤੇ ਲੇਕਿਨ ਵੇਖੋ ਹੁਣ ਬਣ ਗਿਆ ਤੇ ਠੀਕ ਹੈ, ਨਾ ਬਣਿਆ ਤੇ ਫਿਰ ਖਾੜੇ ਜਾਂ ਸਾਈਵਲ ਟਰਾਈ ਕਰਾਂਗੇ। ਇੱਥੇ ਤੇ ਮੈਨੂੰ ਔਖਾ ਲੱਗ ਰਿਹਾ, ਬਹੁਤ ਜ਼ਿਆਦਾ ਕੰਮ ਹੈ। ਚੋਰੀ ਸਾਹਿਬ ਕੀ ਐਕਸਪੀਰੀਅੰਸ ਹੁਣ ਤੱਕ ਜਿੰਨਾ ਕੁ ਆਪਾਂ ਚਾਰ ਕੇ ਫਿਰ ਕੇ ਆਏ ਆ? ਬਹੁਤ ਭਾਈ ਬੱਕਰਾ ਹੈਗਾ ਵਾ 30 35 40 ਦਾ, ਉਹਦਾ ਮੰਗਦੇ ਪਏ ਆ 90,000। ਇੰਜ ਹੀ ਹੈ, 40-50 ਹਜ਼ਾਰ ਬੱਕਰੇ ਦਾ 90,000 ਲੱਖ ਰੁਪਏ ਮੰਗੇ। 65 ਮੰਗਿਆ ਸੀ ਉਹਨੇ। ਉਹ ਬੱਕਰਾ ਮੈਕਸਿਮਮ ਜਿਹੜਾ ਵਾ 35 ਦਾ ਵਾ। ਇੱਕ ਬੱਕਰੇ ਦਾ ਉਹਨੇ 65 ਮੰਗਿਆ ਬੰਦੇ ਨੇ, 65,000 ਰੁਪਏ ਬੱਕਰੇ ਦਾ ਰੇਟ ਮੰਗਿਆ, ਠੀਕ ਹੈ। ਜਿਹੜੀ ਵੀਡੀਓ ਪਿੱਛੇ ਬਣੀ, ਕਿਉਂਕਿ ਬਹੁਤੇ ਵੀਡੀਓ ਬਣਾ ਨਹੀਂ ਸਕਿਆ, ਉਹ ਕੌਨਫੀਡੈਂਸ ਨਹੀਂ ਆਇਆ ਨਾ। ਤੇ ਜੋੜੀ ਦੂਜਾ ਨਾਲ ਲਾਇਆ ਤੇ ਕਹਿੰਦਾ 1,65,000। ਮੈਂ ਕਿਹਾ ਦੂਜਾ ਲੱਖ ਰੁਪਏ ਦਾ ਬੱਕਰਾ ਦੂਜਾ ਵੀ ਉੱਡਾ ਹੀ ਹੈਵੀ ਹੋਇਆ ਬਸ। ਲੇਕਿਨ ਚਲੋ ਇਹ ਚੈੱਕ ਕਰਦੇ ਹਾਂ। 80,000 85,000 ਦੀ ਸੀ ਮੈਕਸਿਮਮ ਉਹਨੇ। ਉਹ ਤਾਂ ਲੱਖ ਕਰ ਲੈਂਦਾ ਬਸ, ਇਹਨੂੰ ਤੋਂ ਉੱਪਰ ਨਹੀਂ ਸੀ ਹੈ। Later. ਚੋਰੀ ਮੈਂ ਬਾਬਾ ਜੀ ਡਿਲੀਵਰੀ ਦੇ ਬਾਬਾ ਜੀ ਮੈਂ ਪਹਿਲੀ ਡਿਲੀਵਰੀ ਦੇ ਕੇ ਆਇਆ। ਅੱਜ ਮੈਂ ਬਣਿਆ ਡਿਲੀਵਰੀ ਬੁਆਏ ਵੀ, ਠੀਕ ਹੈ। ਨਾਲ ਸਭ ਨੇ ਕਿਹਾ ਡਿਲੀਵਰੀ ਦੇ ਕੇ ਆਏ ਇੱਥੇ ਹੋਸਟਲ 'ਚ ਨਿਕਲਵਾਤਾ। ਮੇਰੇ ਦਿਲ 'ਚ ਲੱਡੂ ਫੁੱਟਣੇ। ਮੈਂ ਕਿਹਾ ਪੁੰਡੀ ਸ਼ੁੰਡੀ ਕਰਾਂਗੇ, ਬੱਚੀ ਆਏਗੀ ਬਾਹਰ, ਠੀਕ ਹੈ। ਉੱਥੇ ਗਿਆ, ਉੱਥੋਂ ਕੋਈ ਬਾਬਾ ਆ ਗਿਆ ਗਾਰਡ ਨੇ ਮੈਨੂੰ ਉੱਧਰੋਂ ਕਹਿੰਦਾ, ਮੈਨੂੰ ਕਹਿੰਦਾ ਹਾਂ। ਮੈਂ ਬਾਬੇ ਨੂੰ ਬੁਲਾਇਆ ਹੀ ਨਹੀਂ, ਮੈਂ ਜਦੋਂ ਖਲੋਤਾ ਰਿਹਾ। ਮੈਂ ਫੋਨ ਕੀਤਾ, ਮੈਂ ਕਿਹਾ ਅੱਜ ਤੁਹਾਡੀ ਡਿਲੀਵਰੀ ਆਈ। ਕਹਿੰਦੇ ਅੱਛਾ ਮੈਂ ਆ ਰਹਾ ਹੂੰ। ਉਹ ਕੁੜੀ ਅੰਦਰ ਜਾ ਕੇ ਉਹਨੇ ਅੱਗੇ ਬਾਬੇ ਨੂੰ ਖਲਾਤਾ। ਬਾਬਾ ਕਹਿੰਦਾ ਮੈਂ ਹੀ ਪੁੱਤਰ ਲੈਣਾ ਹੈ। ਮੈਂ ਕਿਹਾ ਬਾਬਾ ਜੀ
ਡਿਲੀਵਰੀ ਮੈਂ ਹੀ ਤੁਹਾਨੂੰ ਨਹੀਂ ਦੇਣੀ ਠੀਕ ਹੈ। ਉਹਨੂੰ ਬੁਲਾਓ ਕੁੜੀ ਨੂੰ। ਉਹ ਕੁੜੀ ਆਈ ਕਹਿੰਦੀ ਪਾਪਾ ਕੋ ਫੜਾ ਦੇ। ਉਹਨੇ ਪਾਪਾ ਜੀ ਫਿਰ ਮੈਨੂੰ 1000 ਰੁਪਇਆ ਫੜਾਤਾ। ਮੇਰੇ ਕੋਲ ਖੁੱਲੇ ਨਹੀਂ ਹੈ। ਮੈਂ ਕਿਹਾ ਖੁੱਲੇ ਲਿਆਓ, ਮੇਰੇ ਕੋਲ 1000 5 ਨੋਟ ਮੇਰੇ ਕੋਲ ਆਪਦੇ ਕੋਲ ਆ। ਕਹਿੰਦਾ ਖੁੱਲੇ ਲੱਭ ਕੇ ਲਿਆ। ਉਹ ਫਿਰ ਬਾਬਾ ਜੀ ਮਾਰਕੀਟ ਫਿਰੀ ਪੂਰੀ, ਫਿਰ ਜਾ ਖੁੱਲੇ ਲੱਭੇ। ਬਾਬੇ ਨੇ ਕਿਹਾ, ਮੈਂ ਕਿਹਾ ਟਿਪ ਟੁਪ, ਮੈਂ ਬਾਬੇ ਨੂੰ ਚੋਰੀ, ਮੈਂ ਕਿਹਾ ਬਾਬਾ ਜੀ ਕੋਈ ਟਿਪ ਟੁਪ ਦੇ ਦਿਓ। ਬਾਬਾ ਕਹਿੰਦਾ ਕੋਈ ਟਿਪ ਨਹੀਂ, ਕਿ ਬੇਇੱਜ਼ਤੀ ਹੋਗੀ, ਬੜਾ ਜ਼ਲੀਲ ਹੋ ਕੇ ਮੈਂ ਉੱਥੋਂ ਆਇਆ। ਅਫਸੋਸ, ਬਹੁਤ ਬੁਰਾ ਐਕਸਪੀਰੀਅੰਸ ਨया, ਬਹੁਤ ਬੁਰਾ ਐਕਸਪੀਰੀਅੰਸ। ਬਾਬੇ ਨੂੰ ਮੈਂ ਖੁੱਲੇ ਲਿਆ ਕੇ ਤੇ ਦੁਕਾਨ ਤੋਂ, ਮੈਂ ਕਿਹਾ ਬਾਬਾ ਜੀ ਆ ਲਓ 200 ਰੁਪਇਆ ਸਾਡਾ ਦੇ ਦਿਓ ਠੀਕ ਹੈ, ਉਤਲਾ 300 ਮੈਂ ਟਿਪ ਰੱਖ ਲਾਂ। ਬਾਬਾ ਕਹਿੰਦਾ ਟਿਪ ਕੀ, ਤੇਰੇ ਵਰਗੇ ਦਿਹਾੜੀ ਦੇ 36 ਆਉਂਦੇ ਨੇ ਇੱਥੇ। ਕਹਿੰਦਾ ਕਿਹੜੀ ਟਿਪ, 300 ਟਿਪ ਕਰ ਲਈ। ਕਹਿੰਦਾ ਅਸੀਂ ਕਮਾ ਲਿਆ। ਮੇਰੇ ਵਰਗੇ ਨਹੀਂ ਨਾ 36 ਆਉਂਦੇ, ਮੈਂ ਵਾ ਸੋਸ਼ਲ ਮੀਡੀਆ ਸਟਾਰ, ਸਾਰੇ ਸੋਸ਼ਲ ਮੀਡੀਆ। ਮੈਂ ਦੱਸ ਕੇ ਉੱਤੇ ਬੇਇੱਜ਼ਤੀ ਕਰਾਉਣੀ ਹੈ। ਇੱਕ ਮੇਰਾ ਪਰਸਨਲ ਨੰਬਰ ਪਬਲਿਕ ਹੋਇਆ, ਕੱਲ ਨੂੰ ਆਵਾਮ ਮੈਨੂੰ ਵੇਖ ਲਵੇ ਕਿਤੇ ਸੋਸ਼ਲ ਮੀਡੀਆ ਤੇ, ਉਹ ਤੇ ਮੈਨੂੰ ਗਾਲਾਂ ਕਰੀ ਜਾਣਗੇ। ਉਹਨਾਂ ਨੂੰ ਪਾਗਲ ਹੋਇਆ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਨਹੀਂ ਹੈ ਹਜੇ ਜਾਣਿਆ ਨਹੀਂ ਉਹਨਾਂ ਨੇ, ਹੀਰਾ ਸਿਆਣਿਆ ਨਹੀਂ ਹਜੇ। ਹਾਂ ਲੋ ਜੀ ਆਪਾਂ ਪਹੁੰਚ ਗਏ ਘਰ ਤੇ ਚੋਰੀ ਨੂੰ ਘਰ ਦਿੱਤਾ ਹੈ ਜੀ ਹੁਣ ਵਾਪਸ। ਮੈਂ ਕਿਹਾ ਪੁੱਤਰ ਨਿਕਲ ਜਾ ਹੁਣ, 9 ਵਜਣ ਵਾਲੇ ਟਾਈਮ ਨਿਕਲ ਜਾ। ਤੇ ਲਾਈਟ ਫੇਰ ਗਈ, ਇੱਕ ਤੇ ਬਿਜਲੀ ਤੰਗ ਕੀਤੀ ਖਲੋਤੀ ਅੱਜ ਤੇ। ਹਾਂਜੀ ਮੈਂ, ਤੁਸੀਂ ਆਪੇ ਕੱਲ ਕਹਿਣੇ ਸੀ ਮੈਨੂੰ ਕੋਈ ਬੋਟੀਆਂ ਨਹੀਂ ਲਿਆ ਕੇ ਦਿੰਦਾ, ਬੋਟੀਆਂ ਨਹੀਂ ਖਵਾਉਂਦਾ, ਬੋਟੀਆਂ ਨਹੀਂ ਖਵਾਉਂਦਾ। ਤੇ ਕੱਲੇ ਲੈਗ ਪੀਸ ਮਿਲੇ ਆ, ਠੀਕ ਨੇ ਹੈ। ਹੈਲੋ ਨਾ ਤਾਂ ਸਬਜ਼ੀ ਲਿਆਇਆ ਚੱਲਦੀ ਹੈ, ਕੱਲ ਗੋਸ਼ਤ ਆਖਿਆ ਤੇ ਅੱਜ ਗੋਸ਼ਤ ਲਿਆਇਆ, ਤੇ ਹੁਣ ਮੈਨੂੰ ਨਹੀਂ ਪਤਾ। ਹੁਣ ਮੈਂ ਬੰਦਾ ਪੁੱਛੇ ਲਿਆਵਾਂਗੀ, ਫਿਰ ਤੇ ਮੇਰੇ ਸਿਰ 'ਚ ਕੋਈ ਡੰਡਾ ਮਾਰਦੇ, ਫਿਰ ਇਹੀ ਕਰ ਸਕਦੇ ਆ। ਲੋ ਜੀ ਜਿਮ ਵਗੈਰਾ ਕਰਕੇ ਭਰਾ ਤੁਹਾਡਾ ਆ ਗਿਆ ਤੇ ਹੁਣ ਮਾਂ ਜੀ ਕੋਈ ਰੋਟੀ ਛੋਟੀ ਪੁੱਛ ਲਓ ਸਾਨੂੰ, ਠੀਕ ਹੈ। ਗਰੀਬਾਂ ਨੂੰ ਕਿਸੇ ਨੂੰ ਕੋਈ ਸੁਲਾ ਨਹੀਂ ਮਾਰੀ ਸੁਬਾਹ ਦੀ, ਨਾ ਕੋਈ ਖਾਣ ਨਾ ਪੀਣ, ਆਦੀ ਮਸਤੀ 'ਚ ਲੱਗੇ ਜੀ। ਬੜੀ ਗੱਲ ਆ, ਬੜੀ ਗੱਲ ਆ। ਕੀ ਹੋ ਗਿਆ? ਤੇਰੇ ਤਾਂ ਨਖਰੇ ਨਹੀਂ ਚੱਕੇ ਜਾਂਦੇ। ਕਿਵੇਂ? ਮੈਨੂੰ ਪੁੱਛੇ ਹੀ ਬਲੌਗ ਬਣਾਉਂਦਾ ਫਿਰਦਾ, ਮੈਨੂੰ ਪੁੱਛੇ ਹੀ ਆਪਦੀਆਂ ਮੋਜਾਂ ਮਾਰਦਾ ਫਿਰਦਾ, ਰੋਟੀ ਪਕਾ ਕੇ ਡੀਕਦੀ ਰਹਿੰਦੀ, ਹੁੰਦਾ ਨਹੀਂ ਛੇਤੀ ਘਰ। ਲੱਗਣਾ ਵਲੋਗ ਵੀ ਮੈਂ ਪੁੱਛ ਕੇ ਬਣਾਉਣਾ ਸੀ। ਪੱਕੀ ਭਾਈ ਰੋਟੀ ਹੁਣ ਗਰਮ ਕਰ ਲਾ ਤੇ ਖਾ। ਨਹੀਂ ਵਲੋਗ ਵੀ ਮੈਂ ਪੁੱਛ ਕੇ ਬਣਾਉਣਾ ਸੀ, ਮੈਂ ਆਦੀ ਮਰਜ਼ੀ ਨਾਲ ਬਣਾ ਲਿਆ ਵਲੋਗ, ਇਹਦੇ 'ਚ ਕਿਹੜੀ ਗੱਲ ਹੈ ਵੀ। ਆ ਤੇ ਫਿਰ ਰੋਟੀ ਵੀ ਆਦੀ ਮਰਜ਼ੀ ਨਾਲ ਖਾ ਲਾ, ਮੈਂ ਤਾਂ ਖਾ ਲਈ। ਵਾਹ ਵਾਹ ਵਾਹ, ਮਤਲਬ ਅੱਜ ਗੁੱਸਾ ਕੀਤਾ, ਗੁੱਸਾ ਕੀਤਾ ਅੱਜ ਕੋਈ, ਗੁੱਸਾ ਕਰਨਾ ਅੱਜ ਕੋਈ ਲਿਫਟਾਂ ਲੁਫਟਾਂ ਨਹੀਂ ਦਿੱਤੀਆਂ ਨਾ। ਅੱਜ ਮੈਂ ਇੰਤਜ਼ਾਰ ਨਹੀਂ ਕੀਤਾ ਕਿ ਬੇਬੇ ਬਏਗੀ ਤੇ ਸ਼ੁਰੂ ਕਰਾਂਗੇ ਹੈ। ਬਾਰੋ ਬਾਰੀ ਸ਼ੁਰੂ ਹੋ ਗਿਆ, ਬਾਰੋ ਬਾਰੀ ਵਲੌਗ ਬਣ ਗਿਆ। ਉੱਤੋਂ 12 ਵਜੇ ਆ ਤੇ ਆਏ ਹਾਏ ਆਏ ਹਾਏ, ਜੈਲਸੀ ਜੈਲਸੀ ਜੈਲਸੀ, ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਦੇ ਦਿਓ ਰੋਟੀ ਉੱਠ ਕੇ। ਭਈ ਹੁਣ ਆਪੇ ਹੀ ਕਰ। ਸਰਕਾਰ ਮੇਰੀ ਉਠੋ। ਉਹ ਨਹੀਂ ਯਾਰ, ਉਹ ਨਹੀਂ ਯਾਰ, ਇੰਜ ਨਾ ਕਰ, ਨਹੀਂ ਯਾਰ ਇੰਜ ਨਾ ਕਰ। ਲੋ ਆਪਦੀ ਟਿਕਟੋਕ ਆ ਵੇ ਖੁਸ਼ ਹੋਈ ਜਾਂਦੇ ਲੈ। ਮੈਂ ਕਿਹਾ ਮੈਂ ਵੇਖਾਂ ਭਰਾ ਵੀ। ਚਲੋ ਉਠੋ, ਉੱਠ ਕੇ ਦੇ ਦਿਓ ਯਾਰ ਰੋਟੀ ਕੋਈ। ਹਾਂ ਚੱਲ ਭਰਾ। ਚਲ ਉੱਠ ਗਿਆ ਯਾਰ। ਚਲੋ ਬਹੁਤ ਐ ਇਸ ਰਾਤ ਫੜਾਉਣ, ਮੈਂ ਹੱਥ ਫੜ ਗਿਆ। ਨਾ ਜਾ ਤੂੰ ਰਹਿਣ ਦੇ। ਚੱਲ ਉੱਠ ਪੈ ਨਾ, ਉੱਠ ਪੈ ਸੋਹਣੀਏ, ਦੇ ਦੇ ਰੋਟੀ, ਰੋਟੀ ਛੋਟੀ ਦੇ ਦਿਓ ਕੋਈ। ਸੱਚੀ ਮੱਤ ਵੱਜੀ ਵੀ ਹੁਣ ਤੇ ਸੁਬਾਹ ਦਾ ਭੱਜ ਮੱਤ ਵੱਜਣੀ, ਹੁਣ ਕੰਮ ਕਰ ਕਰਦੇ ਬਸ ਤੁਹਾਡੇ ਸਾਹਮਣੇ ਹੀ ਆ ਹੁਣ। ਕੋਈ ਨਹੀਂ ਐ, ਮੈਂ ਇੱਧਰ ਨੂੰ ਨਿਕਲ ਗਿਆ, ਇੱਧਰ ਨੂੰ। ਤੇ ਉਹ ਵੀ ਹੁਣ ਉਹੀ ਵੀ ਕੰਮ ਹੀ ਨੇ ਨਾ, ਉਹ ਵੀ ਕੰਮ ਹੀ ਨੇ, ਇੱਧਰ ਉੱਧਰ ਨਿਕਲ ਗਿਆ, ਉਹ ਵੀ ਕੰਮ ਹੀ ਨੇ। ਹੁਣ ਉਹ ਵੀ ਤੇ ਕੰਮ ਕਰਨਾ, ਉਹ ਹੁੰਦਾ ਨੇ ਹੁਣ ਉਹ ਵੀ ਕੰਮ ਤੇ ਕਰਨ ਵਾਲੇ ਨੇ ਨਾ, ਉਹ ਵੀ ਕਿਸੇ ਨੇ ਕਰਨਾ। ਇੱਧਰ ਨਿਕਲ ਗਿਆ, ਇੱਧਰ ਨਿਕਲ ਗਿਆ। ਬਈ ਛੋਟੇ ਛੋਟੇ ਬੰਦਿਆਂ ਦੇ ਤੇ ਕੰਮ, ਜਿਵੇਂ ਬੁੜੀਆਂ ਆਪ ਦੀ ਵਾਰੀ ਕਹਿੰਦੇ ਨੇ ਕਿ ਬੁੜੀਆਂ ਘਰ 'ਚ ਕੀ ਕਰਦੇ ਨੇ, ਸਾਡੇ ਕੰਮ ਨਹੀਂ ਗਿਣਦੇ, ਉਹ ਬੰਦਿਆਂ ਦੇ ਬਾਹਰ ਦੇ ਕੰਮ ਨਹੀਂ ਗਿਣਦੇ। ਬੰਦੇ ਅੱਖਾਂ ਦੇ ਸਾਹਮਣੇ ਕੋਈ ਕੰਮ ਕਰੇ ਤੇ ਉਹੀ ਗਿਣਦਾ, ਬਾਹਰ ਬੰਦਾ 1000 ਕੰਮ ਕਰਕੇ ਆ ਜਾਓ ਤੁਸੀਂ, ਠੀਕ ਹੈ। ਉਹ ਕੰਮ ਬੰਦੇ ਦਾ ਗਿਣਦਾ ਹੀ ਨਹੀਂ ਕਿ ਬੰਦੇ ਨੇ ਕੀ ਕੀਤਾ, ਠੀਕ ਹੈ। ਮੈਂ ਤੁਹਾਨੂੰ ਪਤਾ ਮੈਂ ਮੰਡੀ ਗਿਆ ਸੀਗਾ, ਮੈਂ ਜਿਹੜਾ ਨਾ ਤੁਹਾਨੂੰ ਕਿਹਾ ਸੀ ਮੈਂ ਮੰਡੀ ਚੱਲਾਂ, ਮੰਡੀ ਗਿਆ ਸੀ, ਉੱਥੇ ਦੇਖਿਆ ਮੰਡੀ ਅਜੇ ਲੱਗੀ। ਅੱਜ ਆਪਣੇ ਪਹਿਲਾ ਦਿਨ ਮੰਡੀ ਦਾ ਥੋੜੇ ਜਿਹੇ ਜਾਨਵਰ ਸੀਗੇ, ਕੋਈ 8 10 15 ਹੋਣੇ ਨੇ ਬਸ। ਤੇ ਉਹ ਵੀ ਸਿਰਫ ਵਪਾਰੀ ਸੀਗੇ, ਉੱਥੇ ਘਰ ਵਾਲੇ ਨਹੀਂ ਸੀ ਹੈਗੇ ਕੋਈ ਵੀ ਬੰਦੇ ਨਾ, ਵਪਾਰੀ ਸੀ। ਤੇ ਉਹ ਰੇਟ ਸਮਾਨ ਤੇ ਉਹਨਾਂ ਨੇ ਪਹੁੰਚਾਏ ਪਏ ਆ ਛੋਟੇ ਛੋਟੇ, ਸੇਮ ਇੱਕੋ ਜਿਹੇ ਬੱਕਰੇ। ਇੱਕ ਬੱਕਰਾ ਹੋਣਾ ਕੋਈ 22 23 ਸਿਰ ਮੈਕਸਿਮਮ ਹੋਏਗਾ ਗੋਸ਼ਤ ਉਹਦੇ 'ਚ। ਉਹਦਾ ਮੰਗਿਆ ਉਹਨੇ 65000, ਮੈਂ ਕਹਿੰਦਾ ਰੀਜ਼ਨੇਬਲ ਮੰਗਿਆ, ਮਤਲਬ ਥੋੜਾ ਜ਼ਿਆਦਾ ਮੰਗਿਆ ਨਾ, ਬਹੁਤਾ ਜ਼ਿਆਦਾ ਨਹੀਂ ਮੰਗਿਆ। ਤੇ ਉਹਦੇ ਨਾਲ ਇੱਕ ਹੋਰ ਮੈਂ ਕਿਹਾ ਬਈ ਜੋੜਾ ਕਰਨਾ ਹੈ, ਤੇ ਦੂਜਾ ਨਾਲ ਲਾਇਆ ਉਹਦੇ 'ਚ ਕੋਈ ਬਹੁਤੇ ਤੋਂ ਬਹੁਤਾ ਹੋਇਆ ਤੇ 1.5 ਤੋਂ 2 ਕਿਲੋ ਗੋਸ਼ਤ ਵੱਧ ਹੋਏਗਾ। ਤੇ ਕਹਿੰਦਾ ਜੀ 1,65,000 ਦੀ ਜੋੜੀ। ਮੈਂ ਕਿਹਾ ਬੱਲੇ ਤੇਰੇ, ਇਹ 65 ਤੇ ਉਹ ਉਹਦਾ ਜਿਹੜਾ ਉਤਲਾ 2 ਤੋਂ 2.5 ਕਿਲੋ ਗੋਸ਼ਤ ਆ, ਉਹਦਾ ਇਕੱਲਾ 2.5 ਕਿਲੋ ਗੋਸ਼ਤ 35,000 ਦਾ, ਠੀਕ ਹੈ। ਤੇ ਤੁਸੀਂ ਦੱਸੋ, ਮੈਂ ਕਿਹਾ ਤੂੰ ਮੈਨੂੰ ਦੱਸਣ ਜੋਗਾ ਛੱਡਿਆ ਹੀ ਨਹੀਂ ਭਾਈ, ਮੈਨੂੰ ਦੱਸਣ ਜੋਗਾ ਛੱਡਿਆ ਹੁੰਦਾ ਤਾਂ ਕੁਛ ਫੇਰ ਸੀ ਨਾ। ਲੋ ਜੀ ਗਾਇਜ਼ ਆਪਣਾ ਖਾਣਾ ਆ ਚੁੱਕਿਆ, ਠੀਕ ਹੈ। ਤੇ ਹੁਣ ਤੁਹਾਡਾ ਭਰਾ ਖਾਵੇ ਰੋਟੀ, ਤੇ ਜਿਹਨੇ ਜਿਹਨੇ ਖਾਣੀ ਹੈ ਉਹ ਵੀ ਆ ਜਾਓ, 100 ਬਿਸਮਿਲ੍ਲਾ। ਤੇ ਜੀ ਬਾਕੀ ਰੋਟੀ ਮਗਰੋਂ ਸ਼ੁਰੂ ਕਰਦੇ ਹਾਂ। ਬੇਬੇ ਨੇ ਨਹੀਂ ਰੋਟੀ ਟੇਸਟ ਤੇ ਕਰ ਲਈਏ, ਬੇਬੇ ਨੇ ਬੜਾ ਸਵਾਦੀ ਜਿਹਾ ਕੰਮ ਲੱਗਦਾ ਵਾ। ਬਿਸਮਿਲ੍ਲਾ ਰਹੀਮ। ਅੱਜ ਤੇ ਰੀਜਨ ਬੜੇ ਵਲੀਮੇ ਵਾਲਾ ਗੋਸ਼ਤ ਪਕਾਇਆ। ਨਮਕ ਥੋੜਾ ਜਿਹਾ ਤਿੱਖਾ, ਬਾਕੀ ਸਾਰਾ ਕੰਮ ਪਰਫੈਕਟ। ਲੋ ਜੀ ਇੱਥੇ ਆਪਾਂ ਕਰਦੇ ਹਾਂ ਅੱਜ ਦਾ ਵਲੌਗ ਐਂਡ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ, ਚੈਨਲ ਨੂੰ ਕਰੋ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਆਪਾਂ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ। ਬਾਈ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਬੇਬੇ ਨੇ ਅੱਧੀ ਰਾਤੀ ਪੂੰਝਾ ਜਿਹਾ ਫੜ ਲਿਆ, ਤੇ ਹੁਣ ਪੂੰਝਾ ਤੁਸੀਂ ਕੀ ਕਰਨ ਡੇ ਜੀ?
ਬਾਏ ਬਾਏ ਕਰ ਦਿਓ ਬਾਏ ਬਾਏ ਗੁੱਡ ਨਾਈਟ ਅੱਲਾ ਹਾਫਿਜ਼